मेरा दिल किया मैं नान ले कहता जी पकौड़े मैं नहीं माया जोर ला के रह गया नहीं लाई मैं क्या मैं नान नहीं खाने कहता छड्ड के भी नहीं जाने ते पैसे भी नहीं लेने। धर्म इंसानियत ही सिखाउंदा ते इंसानियत नाल चलण दी याद दसदा ते इंसानियत दे नींह दे उत्ते ही धर्म बनदे आ। ਅਸੀਂ ਬਾਰਡਰ ਤੇ ਕੰਢੇ ਦੇ ਆ ਜਿੰਨਾ ਲਾਹੌਰ ਤੋਂ ਅਸੀਂ ਇੱਧਰ ਉਹਨੇ ਬਾਰਡਰ ਤੋਂ ਇੱਧਰ ਆ ਹੁਣ ਖੜੇ ਆ ਇੰਨਾ ਹੀ ਸਾਡਾ ਉੱਧਰ ਹੈ। ਮੇਰਾ ਜਿਹੜਾ ਜੱਦੀ ਪਿੰਡ ਹੈ ਜਿੱਥੇ ਮੇਰਾ ਜਨਮ ਹੈ ਉਹ ਬਾਰਡਰ ਤੋਂ 6 ਕਿਲੋਮੀਟਰ ਹੈ। ਤੁਹਾਡੇ ਇਧਰਲੇ ਪਾਸੇ ਪੜਾਣਾ ਪਿੰਡ ਹੈ ਸਾਡੇ ਉਧਰਲੇ ਪਾਸੇ ਨਸ਼ਹਿਰਾ ਢਾਲਾ ਪਿੰਡ ਹੈ। ਔਰ ਸਾਡੇ ਉਧਰ ਵਾਲੇ ਜਿਹੜੇ ਆ ਉਹ ਅੱਜ ਵੀ ਆਉਣਾ ਚਾਹੁੰਦੇ ਆ ਤੁਹਾਡੇ ਵੀ ਜਾਣਾ ਚਾਹੁੰਦੇ ਆ ਜਿਨ੍ਹਾਂ ਦੇ ਵੜ ਕੇ ਉਧਰੋਂ ਆਏ ਆ। ਹਕੂਮਤਾਂ ਨੂੰ ਜਿਹੜਾ ਥੋੜਾ ਨਿਉਣਾ ਚਾਹੀਦਾ ਵਾ ਲੋਕਾਂ ਦੀ ਆਵਾਜ਼ ਨੂੰ ਸੁਣਨਾ ਚਾਹੀਦਾ। ਪਹਿਲਿਓ ਮੈਂ ਤੁਹਾਡਾ ਪ੍ਰਚਾਰਕ ਮੀਆਂ ਆਸਫ ਅਲੀ ਤੇ ਮੇਰੇ ਨਾਲ ਚੜ੍ਹਦੇ ਪੰਜਾਬ ਤੋਂ ਇੱਕ ਸਰਦਾਰ ਖੜੇ ਕੀ ਨਾਮ ਹੈ ਤੁਹਾਡਾ? ਗੁਰਜਿੰਦਰ ਸਿੰਘ। ਕਿੱਥੋਂ ਆਏ ਹੋ? ਅੰਮ੍ਰਿਤਸਰ ਡਿਸਟ੍ਰਿਕਟ। ਪਹਿਲੀ ਵਾਰੀ ਆਏ ਹੋ? ਸੈਕੰਡ ਵਾਰ। ਅੱਛਾ ਕਿਹਦਾ ਲੱਗਿਆ ਤੁਸੀਂ ਵਾਰੀ? ਵਧੀਆ ਆਪਣੇ ਘਰ ਆਏ ਆ ਪਿਓ ਦਾ ਘਰ ਔਲਾਦ ਦਾ ਘਰ ਹੀ ਹੁੰਦਾ ਹੈ ਤੇ ਸਾਡਾ ਬਾਪੂ ਨਾਨਕ ਸਾਡਾ ਪਿਓ ਆ ਤੇ ਉਹਦਾ ਘਰ ਸਾਡਾ ਆਪਣਾ ਹੀ ਘਰ ਆ ਬਗਾਨਾ ਨਹੀਂ ਹੈ। ਪਹਿਲੀ ਵਾਰੀ ਜਦੋਂ ਆਏ ਸੀ ਉਦੋਂ ਕਿਹਦਾ ਰਿਹਾ ਸੀ ਇੱਥੇ? ਬਹੁਤ ਵਧੀਆ ਜਿਵੇਂ ਦਾ ਹੁਣ ਐਵੇਂ ਦਾ ਹੀ ਉਦੋਂ ਸੀਗਾ। ਹਾਂ ਲੋਕਾਂ ਦੇ ਨਾਲ ਵੀ ਮੇਲ ਜੋਲ ਹੋਇਆ ਸੀ। ਲੋਕ ਜਿਹੜੇ ਆ ਬਹੁਤ ਵਧੀਆ ਨੇ ਬਹੁਤ ਹੀ ਮਿਲਾਪੜੇ ਆ ਰਿਸਪੈਕਟ ਕਰਦੇ ਆ। ਮੈਂ ਐਤਕਾਂ ਦਾ ਵਾਕਿਆ ਤੁਹਾਨੂੰ ਦੱਸਦਾ ਮੈਂ ਨਨਕਾਣਾ ਸਾਹਿਬ ਲੋਕਲ ਗੁਰਦੁਆਰੇ ਤੋਂ ਗਿਆ ਤਾਂ ਕਿ ਹੈਗਾ ਸੀ ਨਾਨ ਵਾਲਾ ਮੇਰਾ ਦਿਲ ਕੀਤਾ ਮੈਂ ਨਾਨ ਲਏ ਕਹਿੰਦਾ ਜੀ ਪਕੌੜੇ ਮੈਂ ਨਹੀਂ ਮਾਇਆ ਜ਼ੋਰ ਲਾ ਕੇ ਰਹਿ ਗਿਆ ਨਹੀਂ ਲਈ ਮੈਂ ਕਿਹਾ ਮੈਂ ਨਾਨ ਨਹੀਂ ਖਾਣੇ ਕਹਿੰਦਾ ਛੱਡ ਕੇ ਵੀ ਨਹੀਂ ਜਾਣੇ ਤੇ ਪੈਸੇ ਵੀ ਨਹੀਂ ਲੈਣੇ। ਕੋਈ ਧਰਮ ਮਾੜਾ ਨਹੀਂ ਹੁੰਦਾ ਧਰਮ ਦੇ ਵਿੱਚ ਕੁਝ ਬੰਦੇ ਮਾੜੇ ਹੋ ਸਕਦੇ ਆ ਨਾ ਮੁਸਲਮਾਨ ਧਰਮ ਮਾੜਾ ਨਾ ਹਿੰਦੂ ਧਰਮ ਮਾੜਾ ਨਾ ਸਿੱਖ ਨਾ ਕ੍ਰਿਸਚੀਅਨ ਧਰਮ ਕੋਈ ਮਾੜਾ ਨਹੀਂਗਾ ਬੰਦੇ ਵਿੱਚ ਮਾੜੇ ਹੋ ਸਕਦੇ ਆ। ਧਰਮ ਇਨਸਾਨੀਅਤ ਹੀ ਸਿਖਾਉਂਦਾ ਤੇ ਇਨਸਾਨੀਅਤ ਨਾਲ ਚੱਲਣ ਦੀ ਯਾਦ ਦਸਦਾ ਤੇ ਇਨਸਾਨੀਅਤ ਦੇ ਨੀਂਹ ਦੇ ਉੱਤੇ ਹੀ ਧਰਮ ਬਣਦੇ ਆ। ਧਰਮ ਨਹੀਂ ਮਾੜਾ ਹੋ ਸਕਦਾ ਕੋਈ ਵੀ। ਕੁਝ ਚੀਜ਼ਾਂ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਦਾ ਕੁਝ ਸਾਡੇ ਮੀਡੀਆ ਦਾ ਵੀ ਰੋਲ ਵਿੱਚ ਹੋ ਜਾਂਦਾ ਹੈ ਨੈਗੇਟਿਵਿਟੀ ਫੈਲਾਉਣ ਲਈ ਚਾਹੇ ਸਾਡੇ ਆ ਜਾਂ ਤੁਹਾਡੇ ਆ ਜਾਂ ਕਿਸੇ ਹੋਰ ਦੇ ਆ। ਸੱਚ ਕੋਈ ਨਹੀਂ ਦਿਖਾਉਂਦਾ ਸੱਚ ਜਿਹੜਾ ਵਾ ਸੱਚ ਲੋਕਾਂ ਤੋਂ ਜਾਣਿਆ ਜਾਂਦਾ ਹੈ ਨਾ ਕਿ ਮੀਡੀਆ ਤੋਂ ਜਾਣਿਆ ਜਾਂਦਾ ਹੈ। ਔਰ ਮੀਡੀਆ ਨੂੰ ਵੀ ਆਪਣਾ ਫਰਜ਼ ਜਿਹੜਾ ਬਾਖੂਬੀ ਨਿਭਾਉਣਾ ਚਾਹੀਦਾ ਹੈ ਸੱਚ ਨੂੰ ਸੱਚ ਰੱਖੇ ਝੂਠ ਨੂੰ ਝੂਠ ਕਰੇ। ਲੋਕ ਇਨਸਾਨ ਵਧੀਆ ਨੇ ਮੀਡੀਆ ਮਾੜਾ ਨਹੀਂ ਹੈ ਪਰ ਸਮਾਂ ਜਿਹੜਾ ਵਾ ਸਮਾਂ ਜਿਸ ਤਰ੍ਹਾਂ ਆਪਣੀ ਚਾਲ ਚੱਲਦਾ ਜੋ ਸਮਾਂ ਦੇਖਣਾ ਚਾਹੁੰਦਾ ਮੀਡੀਆ ਵੀ ਉਹੀ ਦਿਖਾਉਂਦਾ ਹੈ। ਉਹ ਨਫ਼ਰਤ ਜਿਹੜੀ ਆ ਸੌਖੀ ਵਿਕਦੀ ਆ ਨਾ। ਬਿਲਕੁਲ ਬਿਲਕੁਲ ਨਫ਼ਰਤ ਸੌਖੀ ਵਿਕਦੀ ਹੈ ਔਰ ਉਹਦੇ ਗਾਹਕ ਵੀ ਜ਼ਿਆਦੇ ਹੈ। ਸੱਚ ਦੇ ਗਾਹਕ ਘੱਟ ਹੈ ਵਿਕਦੀ ਵੀ ਥੋੜੀ ਔਖੀ ਹੈ। ਨਹੀਂ ਜੀ ਬਿਲਕੁਲ ਤੁਸੀਂ ਆਓ। ਅੱਛਾ ਪਹਿਲੀ ਵਾਰੀ ਆਉਣ ਤੋਂ ਪਹਿਲੇ ਤੁਹਾਡੇ ਮਨ 'ਚ ਕੀ ਸੀਗਾ ਕਿ ਜਾਵਾਂਗੇ ਕਿਹਦਾ ਹੋਏਗਾ? ਕੁਛ ਨਹੀਂ ਸੀਗਾ ਅਸੀਂ ਬਾਰਡਰ ਤੇ ਕੰਢੇ ਦੇ ਆ। ਅੱਛਾ ਜਿੰਨਾ ਲਾਹੌਰ ਤੋਂ ਅਸੀਂ ਇੱਧਰ ਆ ਉਹਨੇ ਬਾਰਡਰ ਤੋਂ ਇੱਧਰ ਆ ਹੁਣ ਖੜੇ ਆ ਇੰਨਾ ਹੀ ਸਾਡਾ ਉੱਧਰ ਹੈ। ਅੱਛਾ ਅਸੀਂ ਕੋਈ ਜ਼ਿਆਦਾ ਦੂਰੋਂ ਨਹੀਂ ਗਏ। ਮੇਰਾ ਜਿਹੜਾ ਜੱਦੀ ਪਿੰਡ ਹੈ ਜਿੱਥੇ ਮੇਰਾ ਜਨਮ ਹੈ ਉਹ ਬਾਰਡਰ ਤੋਂ 6 ਕਿਲੋਮੀਟਰ ਹੈ। ਅੱਛਾ ਤੁਹਾਡੇ ਇਧਰਲੇ ਪਾਸੇ ਪੜਾਣਾ ਪਿੰਡ ਹੈ ਸਾਡੇ ਉਧਰਲੇ ਪਾਸੇ ਨਸ਼ਹਿਰਾ ਢਾਲਾ ਪਿੰਡ ਹੈ। ਨਸ਼ਹਿਰੇ ਢਾਲੇ ਪਿੰਡ ਤੋਂ ਮੇਰਾ 5 ਕਿਲੋਮੀਟਰ ਪਿੰਡ ਹੈ। ਅੱਛਾ ਸੋ ਸਾਡੇ ਬਜ਼ੁਰਗ ਜਿਹੜੇ ਆ ਉਹ ਇੱਧਰ ਹੀ ਖੇਡਦੇ ਰਹੇ ਨੇ। ਮੇਰੇ ਫਾਦਰ ਸਾਹਿਬ ਹਡਿਆਰੇ ਪਿੰਡ ਦੇ ਵਿੱਚ ਖੇਡਦੇ ਰਹੇ ਆ। ਉਹਨਾਂ ਦੀ ਭੂਆ ਸੀ ਫੁੱਫੀ ਸੀ ਉਹਨਾਂ ਦੀ ਇੱਥੇ ਉਹ ਆਉਂਦੇ ਸੀ ਨਿੱਕੇ ਹੁੰਦੇ ਇੱਥੇ ਰਹਿੰਦੇ ਰਹੇ ਮਹੀਨਾ ਮਹੀਨਾ ਰਹਿ ਕੇ ਜਾਂਦੇ ਰਹੇ। ਸਾਡੀਆਂ ਮੇਰਾ ਖਿਆਲ ਹੈ ਵੀ ਜਿਹੜਾ ਸਾਡਾ 500 ਦਾ ਜਥਾ ਹੈ ਜੋ 100 ਫੈਮਿਲੀ ਇਹੋ ਜਿਹੀ ਹੋਣੀ ਆ 100 ਪਰਿਵਾਰ ਇਹੋ ਜਿਹੇ ਜਿੱਦਾਂ ਦੇ ਵੜ ਕੇ ਇੱਧਰੋਂ ਗਏ ਆ। ਔਰ ਸਾਡੇ ਉਧਰ ਵਾਲੇ ਜਿਹੜੇ ਆ ਉਹ ਅੱਜ ਵੀ ਇੱਧਰ ਨੂੰ ਆਉਣਾ ਚਾਹੁੰਦੇ ਆ ਤੁਹਾਡੇ ਵੀ ਜਾਣਾ ਚਾਹੁੰਦੇ ਆ ਜਿਨ੍ਹਾਂ ਦੇ ਵੜ ਕੇ ਉਧਰੋਂ ਆਏ ਆ। ਪਰ ਹਕੂਮਤਾਂ ਨੂੰ ਜਿਹੜਾ ਥੋੜਾ ਨਿਉਣਾ ਚਾਹੀਦਾ ਵਾ ਲੋਕਾਂ ਦੀ ਆਵਾਜ਼ ਨੂੰ ਸੁਣਨਾ ਚਾਹੀਦਾ ਚਾਹੇ ਉਹ ਤੁਹਾਡੀ ਹੈ ਚਾਹੇ ਸਾਡੀ ਹੈ। ਹਕੂਮਤ ਨੂੰ ਆਵਾਜ਼ ਜਿਹੜੀ ਆ ਪਬਲਿਕ ਦੀ ਸੁਣਨੀ ਚਾਹੀਦੀ ਆ। ਇਹਨਾਂ ਲੋਕਾਂ ਨੂੰ ਵੀ ਆਪਣੇ ਵੜਕਿਆਂ ਦੇ ਘਰ ਦੇਖਣ ਦਾ ਮੌਕਾ ਦੇਣਾ ਚਾਹੀਦਾ। ਬਿਲਕੁਲ ਜੀ ਇਹ ਬੜੀ ਅਹਿਮ ਗੱਲ ਆ ਕਿ ਲੋਕਾਂ ਨੂੰ ਆਉਣ ਜਾਣ ਦਾ ਖਾਸ ਕਰ ਜਿਹੜੇ ਉਧਰੋਂ ਇੱਧਰ ਆਏ ਆ ਜਾਂ ਇੱਧਰੋਂ ਉੱਧਰ ਗਏ ਆ ਜਿਵੇਂ ਸਾਡੇ ਵਰਗੇ ਲੋਕ ਅਸੀਂ ਨਹੀਂ ਜਾ ਸਕੇ ਆਪਣੇ ਅਜੂਬੀ ਪਿੰਡਾਂ 'ਚ ਤੇ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ। ਜਲੰਧਰ ਦੇ ਸ਼ੁਰੂ ਤੋਂ ਸ਼ਾਸਕ ਜਿਹੜੇ ਰਹੇ ਆ ਮੁਸਲਮਾਨ ਕਮਿਊਨਿਟੀ ਦੇ ਰਹੇ ਆ। ਪੱਟੀ ਦੇ ਜਿਹੜੇ ਆ ਉਹ ਵੀ ਰਹੇ ਆ 9 ਲੱਖੀ ਪੱਟੀ ਨੂੰ ਕਹਿੰਦੇ ਉਹਦਾ 9 ਲੱਖ ਰੁਪਇਆ ਦਾ ਜਿਹੜਾ ਸੀਗਾ ਸਾਲ ਦਾ ਮਿਲਦਾ ਸੀਗਾ ਟੈਕਸ। ਔਰ ਉਸ ਤੋਂ ਬਾਅਦ ਚੋਂ ਅੱਜ ਵੀ 3 ਸ਼ਹਿਰ ਜਿਹੜੇ ਆ ਮੁਸਲਮਾਨ ਕਮਿਊਨਿਟੀ ਦੇ ਆ ਔਰ ਮਲੇਰਕੋਟਲੇ ਤੋਂ ਹਰ ਵਾਰ MLA ਵੀ ਮੁਸਲਮਾਨ ਕਮਿਊਨਿਟੀ ਦਾ ਹੁੰਦਾ ਹੈ। ਅੱਛਾ
ਹਰ ਵਾਰ ਚਾਹੇ ਸਰਕਾਰ ਕਿਸੇ ਦੀ ਹੋਵੇ ਉੱਥੋਂ ਦਾ ਮੁਸਲਮਾਨ ਕਮਿਊਨਿਟੀ ਦਾ ਹੀ ਐਮਐਲਏ ਹੋਏਗਾ। ਕਿਹੜਾ ਕਿਹੜਾ ਇਲਾਕਾ ਉੱਥੇ ਮੁਸਲਮਾਨਾਂ ਦਾ? ਇੱਕ ਤੇ ਹੋ ਗਿਆ ਜਲੰਧਰ, ਹੋ ਗਿਆ ਪੱਟੀ, ਹੋ ਗਿਆ। ਨਹੀਂ ਨਹੀਂ ਇਹ ਤਾਂ ਉਦੋਂ ਸੀ ਨਾ, ਹੁਣ ਤੇ ਉਦੋਂ ਦੀ ਗੱਲ ਕਰ। ਹਾਂ ਸਰਹੰਦ ਸੀ ਫਤਿਹਗੜ੍ਹ ਸਾਹਿਬ, ਉਹਦਾ ਨਾਂ ਹੀ ਫਤਿਹਗੜ੍ਹ ਸਾਹਿਬ ਹੋਣਾ। ਮਲੇਰਕੋਟ ਦਾ ਸੀਗਾ, ਹੁਸ਼ਿਆਰਪੁਰ ਦੇ ਵਿੱਚੋਂ ਬਹੁਤ ਉੱਠ ਕੇ ਆਏ ਆ, ਮਾਝੇ ਦੇ ਵਿੱਚੋਂ ਬਹੁਤ ਨੇ, ਦੁਆਬੇ ਚੋਂ ਬਹੁਤ ਆਏ ਆ, ਹੁਸ਼ਿਆਰਪੁਰ ਦੇ ਵਿੱਚੋਂ, ਇਧਰੋਂ ਕਪੂਰਥਲੇ ਦਾ ਬੈਲਟ ਬਹੁਤ ਆ, ਜਲੰਧਰ ਤਾਂ ਸਾਰਾ ਹੀ ਸੀਗਾ। ਹੁਣ ਜਿਹੜੇ ਮੌਜੂਦਾ ਸਮੇਂ ਤੇ ਅੰਮ੍ਰਿਤਸਰ ਬਹੁਤ ਮੁਸਲਮਾਨ ਕਮਿਊਨਿਟੀ ਆ। ਸਰਕਾਰਾਂ ਨੂੰ ਕੁਝ ਸੋਚਣਾ ਚਾਹੀਦਾ। ਅੰਮ੍ਰਿਤਸਰ 'ਚ ਹੁਣ ਮੁਸਲਮਾਨ ਕਮਿਊਨਿਟੀ ਕਿਹੜੀ ਆ? ਪੰਜਾਬੀ ਤੇ ਹੁਣ ਨਹੀਂ ਰਹਿ ਗਏ ਉੱਥੇ, ਪੰਜਾਬੀ ਮੁਸਲਮ। ਉਹ ਜਿਹੜੇ ਤਕਰੀਬਨ ਯੂਪੀ ਬਿਹਾਰ ਤੋਂ ਆ ਕੇ ਵਸੇ ਹੋ, ਯੂਪੀ ਬਿਹਾਰ ਇੱਥੇ ਆਪਣੇ ਕਾਰੋਬਾਰ ਕਰ ਰਹੇ ਆ। ਅੱਛਾ ਜੀ, ਹਾਂਜੀ, ਪਰ ਤਾਦਾਦ ਬਹੁਤ ਹੈ, ਅੱਛਾ ਕਾਫੀ ਲੋਕ ਨੇ। ਅੱਛਾ। ਤੇ ਬਾਕੀ ਮੇਰੀ ਤਾਂ ਦੋਹਾਂ ਹੀ ਸਰਕਾਰਾਂ ਨੂੰ ਦਰਖਾਸਤ ਆ ਕਿ ਸਾਡਾ ਜਿਹੜਾ ਦੋਵਾਂ ਹੀ ਸਰਕਾਰਾਂ ਇੱਕ ਦੂਜੇ ਨੂੰ ਵੀਜ਼ਾ ਦੇਣ, ਇੱਧਰ ਵਾਲੇ ਵੀ ਜਾਣ ਉੱਧਰ ਵਾਲੇ ਵੀ ਆਉਣ, ਔਰ ਜਿੱਥੇ ਇੰਨਾ ਕੁਝ ਹੋਇਆ ਉੱਥੇ ਕਰਤਾਰਪੁਰ ਸਾਹਿਬ ਦਾ ਲਾਂਘਾ ਫਿਰ ਖੋਲਿਆ ਜਾਵੇ। ਔਰ ਅਸੀਂ ਆਪਣੇ ਕੁਛ ਸਾਡੀ ਤੇ ਆਸ ਹੁੰਦੀ ਆ ਵੀ ਜੇ ਕਰਤਾਰਪੁਰ ਦਾ ਖੁੱਲ ਗਿਆ ਤਾਂ ਮਿਲ ਕੇ ਉਹਨੂੰ ਨਨਕਾਣੇ ਨਾਲ ਐਡ ਕਰਤਾ ਜਾਵੇ। ਅਸੀਂ ਤਾਂ ਇਹ ਵੀ ਕਰਦੇ ਆ, ਬਾਕੀ ਜੋ ਪਰਮਾਤਮਾ ਨੂੰ ਬਾਬੇ ਨਾਨਕ ਨੂੰ ਮਨਜ਼ੂਰ ਹੈ। ਓਕੇ।